ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਵਾਲੇ ਸੈਗਮੈਂਟ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਅਹਿਮ ਇਸ਼ੂ ਦੱਸੋ। ਦੇਖੋ, ਇਹ ਸੈਗਮੈਂਟ ਅਸੀਂ ਆਪਣੇ ਬਜ਼ੁਰਗਵਾਰ ਦੋਸਤ ਸਾਥੀ ਸਹਿਯੋਗੀ ਔਰ ਸਾਡੇ ਲਈ ਰਾਹ ਦਸੇਰੇ ਜੀ ਸਰ ਅਮਰੀਕ ਸਿੰਘ ਜੀ, ਜਿਹੜੇ ਕਿ 1 ਜੁਲਾਈ ਨੂੰ ਚੜ੍ਹਾਈ ਕਰ ਗਏ ਨੇ ਵਰਜੀਨੀਆ ਸਟੇਟ ਦੇ ਵਿੱਚ, ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਜੀ। ਇਸ ਰਸਤੇ ਤੇ ਤੁਰਦੇ ਹਾਂ ਪੰਥਕ ਸੰਘਰਸ਼ ਦੇ। ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਨਾਲ ਤੁਰਦੇ ਗਏ, ਰਲਦੇ ਗਏ, ਔਰ ਜਿਵੇਂ ਇੱਕ ਉਰਦੂ ਕਪਲੇਟ ਵੀ ਹੈ ਕਿ ਜਿਉਂ-ਜਿਉਂ ਤੁਰਦੇ ਗਏ ਕਾਫਲਾ ਵੱਧਦਾ ਗਿਆ। ਪਰ ਕੁਛ ਐਸੇ ਵੀ ਸੀ ਜਿਹੜੇ ਜਾਂ ਐਸੇ ਵੀ ਨੇ ਜਿਹੜੇ ਕਾਫਲੇ ਦੇ ਨਾਲ ਰਲਦੇ ਨੇ ਔਰ ਫਿਰ ਹੌਲੀ-ਹੌਲੀ ਜਿਉਂ-ਜਿਉਂ ਕਾਫਲਾ ਅੱਗੇ ਨੂੰ ਤੁਰਦਾ ਹੈ ਔਰ ਰਸਤਾ ਟਫ ਹੁੰਦਾ ਹੈ ਤੇ ਉਹ ਉਸ ਨੂੰ ਛੱਡਦੇ ਵੀ ਜਾਂਦੇ ਨੇ। ਕਈ ਜਿਹੜੇ ਨੇ ਉਹ ਛੱਡ ਕੇ ਪਾਸੇ ਖਲੋ ਕੇ ਫਿਰ ਵੱਟੇ ਵੀ ਮਾਰਦੇ ਨੇ ਜੀ। ਪਰ ਕੁਛ ਉਹ ਰੂਹਾਂ ਨੇ ਜਿਨ੍ਹਾਂ ਨੂੰ ਗੁਰੂ ਨੇ ਵਰਸਾਇਆ ਹੋਇਆ, ਉਹ ਰੂਹਾਂ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ, ਜਿਹੜੇ ਬਾਈ ਕਨਵਿਕਸ਼ਨ ਬਾਈ ਫੇਥ ਜੋ ਉਹਨਾਂ ਦਾ ਬਣਿਆ ਹੁੰਦਾ ਹੈ, ਔਰ ਉਸ ਦੇ ਨਾਲ ਵਿਵੇਕ ਤੇ ਗਿਆਨ, ਜੀ ਇਹ ਦੋ ਚੀਜ਼ਾਂ ਵੀ ਜਦੋਂ ਰਲ ਜਾਂਦੀਆਂ ਨੇ ਫੇਥ ਦੇ ਨਾਲ, ਫਿਰ ਇਹ ਸੋਨੇ ਤੇ ਸੁਹਾਗਾ ਹੁੰਦਾ। ਔਰ ਉਹਨਾਂ ਦਾ ਪੱਕਾ ਫੇਥ ਹੁੰਦਾ ਹੈ ਕੌਮ ਦੀ ਡੈਸਟਨੀ ਨੂੰ ਘੜਨ ਦੇ ਲਈ, ਔਰ ਉਹਦੇ ਲਈ ਉਹ ਹਮੇਸ਼ਾ ਤਤਪਰ ਵੀ ਰਹਿੰਦੇ ਨੇ। ਔਰ ਬਹੁਤ ਥੋੜੇ ਨੇ, ਕਿਉਂਕਿ ਬਹੁਤ ਵਾਰ ਜਦੋਂ ਅਸੀਂ ਖਾਲਿਸਤਾਨ ਦੇ ਸੰਘਰਸ਼ ਦੇ ਮਾਮਲੇ 'ਚ ਦੇਖਦੇ ਹਾਂ ਕਿ ਜਿਹੜੀ ਜਨਰੇਸ਼ਨ 1980 ਤੋਂ ਬਾਅਦ ਜਿਹੜੀ ਹੈ ਜਿਹਨੇ ਉਹ ਸਾਰਾ ਦੇਖਿਆ, ਯੰਗ ਸੀ, ਪੈਦਾਇਸ਼ ਕਈਆਂ ਦੀ 60ਵਿਆਂ ਜਾਂ 70ਵਿਆਂ ਦੀ ਸੀ, ਪਰ ਜਵਾਨੀ 'ਚ ਸੀ, ਉਹ ਪ੍ਰਭਾਵਿਤ ਹੋਏ। ਪਰ ਜਿਨ੍ਹਾਂ ਨੇ ਇੱਕ ਇਸ ਸਟਰਗਲ ਨੂੰ ਖੌਫ ਨਾਲ ਦੇਖਿਆ ਜਾਂ ਕੁਛ ਹੱਦ ਤੱਕ ਵਿਰੋਧਤਾ ਵਿੱਚ ਵੀ ਰਹੇ, ਉਹ ਸੀ ਜਿਹੜੇ 1947 ਤੋਂ ਪਹਿਲਾਂ ਜਿਨ੍ਹਾਂ ਦਾ ਜਨਮ ਸੀ ਜੀ। ਔਰ ਉਹ ਕਿਉਂਕਿ ਉਹਨਾਂ ਨੇ 1947 ਦੀ ਖੂਨੀ ਪਾਰਟੀਸ਼ਨ ਦੇਖੀ ਹੋਈ ਸੀ ਦੋਵੇਂ ਪਾਸਿਆਂ ਦਾ। ਕਈਆਂ ਨੇ ਆਪਣਾ ਸਭ ਕੁਝ ਲੁਟਾ ਕੇ ਛੱਡ ਛਡਾ ਕੇ ਆ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ, ਕਈਆਂ ਦੇ ਪਰਿਵਾਰਾਂ ਦੇ ਜੀ ਮਾਰੇ ਗਏ ਸੀ। ਸੋ ਉਹਨਾਂ ਦੇ ਲਈ ਇਹ ਇੱਕ ਬੜਾ ਹੌਰਰ ਔਰ ਖੌਫਨਾਕ ਗੱਲ ਹੁੰਦੀ ਸੀ ਜਦੋਂ ਕਿ ਖਾਲਿਸਤਾਨ ਸ਼ਬਦ ਵੀ ਉਹਨਾਂ ਦੇ ਕੰਨਾਂ 'ਚ ਪੈਂਦਾ ਕਿ ਭਾਈ ਅਸੀਂ ਫੇਰ ਉਜੜਾਂਗੇ ਜੀ। ਉਹ ਭਾਵੇਂ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਲੋਕ ਹੋਣ ਜਾਂ ਬਾਹਰ ਬੈਠੇ ਲੋਕ ਹੋਣ, ਲੇਕਿਨ ਬਹੁਤ ਘੱਟ ਉਹ ਜਿਨ੍ਹਾਂ ਨੂੰ ਉਂਗਲਾਂ ਤੇ ਗਿਣਿਆ ਜਾ ਸਕਦਾ। ਮੈਂ ਨਿੱਜੀ ਤਜਰਬੇ ਤੋਂ ਦੱਸਦਾ ਕਿ ਜਿਨ੍ਹਾਂ ਨੇ ਬੇਸ਼ੱਕ ਉਹ ਹੌਰਰ ਵੀ ਦੇਖਿਆ ਹੋਇਆ ਸੀ, ਉਸ ਨੂੰ ਹੰਡਾਇਆ ਵੀ ਹੋਇਆ ਸੀ, ਪਰ ਉਹ ਇਸ ਗੱਲ ਦੇ ਉੱਤੇ ਯਕੀਨ ਰੱਖਦੇ ਸੀ ਕਿ ਭਾਈ ਨਹੀਂ, ਕੌਮ ਦੀ ਹੋਣੀ ਖਾਲਿਸਤਾਨ ਤੋਂ ਬਿਨਾਂ ਪੋਸੀਬਲ ਨਹੀਂ ਹੋਣੀ, ਇਹ ਸੰਭਵ ਨਹੀਂ ਹੋਣਾ। ਔਰ ਮੈਂ ਜਿਸ ਮਹਾਨ ਸ਼ਖਸੀਅਤ ਨੂੰ ਇਹ ਸੈਗਮੈਂਟ ਜਿਹੜਾ ਹੈ ਉਹ ਅਰਪਣ ਕਰ ਰਿਹਾ, ਉਹ ਜਿਨ੍ਹਾਂ ਦਾ ਮੈਂ ਨਾਂ ਪਹਿਲਾਂ ਲਿਆ, ਬਜ਼ੁਰਗਵਾਰ ਅਮਰੀਕ ਸਿੰਘ ਜੀ। ਉਹਨਾਂ ਦਾ ਜਨਮ 1923 ਦੇ ਵਿੱਚ ਹੁੰਦਾ ਹੈ ਔਰ 1 ਜੁਲਾਈ 2016 ਨੂੰ ਉਹ ਚੜ੍ਹਾਈ ਕਰਦੇ ਨੇ। ਇਹ 93 ਸਾਲ ਦੀ ਉਮਰ ਜਿਹੜੀ ਹੈ ਇਹ ਬਣਦੀ ਹੈ। ਔਰ ਉਹਨਾਂ ਦੇ ਬੇਟੇ ਡਾਕਟਰ ਗੁਰਿੰਦਰ ਸਿੰਘ ਮੈਰੀਲੈਂਡ 'ਚ ਨੇ, ਉਹਨਾਂ ਦੇ ਨਾਲ ਮੇਰੀ ਬਰੀਫ ਗੱਲਬਾਤ ਹੋਈ ਔਰ ਜਿਹੜਾ ਉਹਨਾਂ ਨੇ ਉਹਨਾਂ ਦਾ ਥੋੜ੍ਹਾ ਬਾਇਓਡਾਟਾ ਵੀ ਭੇਜਿਆ। ਮੈਂ ਉਸ ਤੋਂ ਬਾਅਦ ਆਪਣਾ ਐਸਪੈਕਟ ਜਾਰੀ ਰੱਖਾਂਗਾ, ਪਰ ਮੈਂ ਚਾਹੁੰਦਾ ਵੀ ਥੋੜ੍ਹੀ ਜਿਹੀ ਉਹਨਾਂ ਦੇ ਜੀਵਨ ਬਾਰੇ ਕਿ ਵੀ ਇਹ ਸ਼ਖਸੀਅਤ ਕਿੰਨੀ ਵੱਡੀ ਸ਼ਖਸੀਅਤ ਸੀ, ਪਰ ਕਿਸ ਕਦਰ ਹੰਬਲ ਸਨ, ਕਿਸ ਕਦਰ ਨਿਮਰਤਾ ਨਾਲ ਭਰੇ ਹੋਏ। ਔਰ ਜੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਸੀ ਕਿ ਕਿਸ ਕਦਰ ਉਹ ਗਿਆਨਵਾਨ, ਕਿਸ ਕਦਰ ਉਹ ਮੈਚੁਰ, ਲੇਕਿਨ ਆਮ ਸੰਗਤ ਦੇ ਵਿੱਚ ਇੱਕ ਆਮ ਹਿੱਸਾ। ਸੋ ਸਰਦਾਰ ਅਮਰੀਕ ਸਿੰਘ ਜੀ ਜਿਹੜੇ ਨੇ ਇਹਨਾਂ ਬਾਰੇ ਜਿਹੜਾ ਡੀਟੇਲ ਆਈ ਹੈ, he is lovingly remembered and deeply cherished by his wife ਸਰਦਾਰਨੀ ਪ੍ਰੀਤਮ ਕੌਰ, brother Dr. Paramjit Singh Bajaj, children Harvinder, Raminder, Gurinder and Sandeep, daughters-in-law Kustantina and Harsharan, grandchildren Nehal and Harleen, and many close relatives and friends. ਹੁਣ ਉਹਨਾਂ ਦਾ ਜਿਹੜਾ ਪਿਛੋਕੜ ਹੈ, ਉਹਨਾਂ ਦਾ ਜਨਮ ਕੋਹਾਟ ਦੇ ਵਿੱਚ, ਬਹੁਤ ਵਾਰ ਅਸੀਂ ਜਦੋਂ ਪਾਕਿਸਤਾਨੀ ਪੰਜਾਬ ਦੇ ਹਵਾਲੇ ਨਾਲ ਫਰੰਟੀਅਰ ਦੇ ਵਿੱਚ ਦੇਖਦੇ ਹਾਂ, ਖਾਸ ਤੌਰ ਤੇ ਜਿਹਨੂੰ ਹੁਣ ਖੈਬਰ ਪਖਤੂਨਵਾ ਕਹਿੰਦੇ ਨੇ। ਸੋ ਇਹ ਸ਼ਹਿਰ ਬੰਨੂ ਕੋਹਾਟ, ਕਈ ਵਾਰੀ ਬੰਨੂ ਕੋਹਾਟ ਇਕੱਠੇ ਜਾਂਦੇ ਨੇ, ਇਹ ਸਿੱਖ ਰਾਜ ਦਾ ਹਿੱਸਾ ਵੀ ਸਨ।
ਔਰ ਇਹਦੇ 'ਚ ਉਹਨਾਂ ਦਾ ਜਨਮ ਹੋਇਆ ਔਰ ਉਹਨਾਂ ਨੇ ਪਹਿਲਾਂ ਸ਼ਾਇਦ ਮੈਂ ਗਲਤ ਨਾ ਇਹਨਾਂ ਨੇ ਮੈਂਸ਼ਨ ਤਾਂ ਨਹੀਂ ਕੀਤਾ ਪਰ ਮੇਰਾ ਖਿਆਲ ਹੈ ਵੀ ਉਹ ਜਿਵੇਂ ਮੈਂਸ਼ਨ ਕਰਦਾ ਸੀ ਕਿ ਪੇਸ਼ਾਵਰ ਤੋਂ ਉਹਨਾਂ ਨੇ ਇਨੀਸ਼ੀਅਲ ਜਿਹੜੀ ਹੈ ਆਪਣੀ ਡਿਗਰੀ ਲਈ ਐਜੂਕੇਸ਼ਨ ਲਈ। ਪਰ ਜਿਵੇਂ ਇਹਨਾਂ ਨੇ ਵੇਰਵਾ ਦਿੱਤਾ ਹੈ ਕਿ ਉਹਨਾਂ ਨੇ ਇੰਜੀਨੀਅਰਿੰਗ ਦੇ ਵਿੱਚ ਜਿਹੜੀ ਬੈਚਲਰਸ ਡਿਗਰੀ ਹੈ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਕੀਤੀ ਔਰ ਫਿਰ ਬੰਗਲੌਰ ਤੋਂ ਉਹਨਾਂ ਨੇ ਪੋਸਟ ਗ੍ਰੈਜੂਏਟ ਫੈਲੋਸ਼ਿਪ ਕੀਤੀ ਔਰ ਅਸਿਸਟੈਂਟ ਪ੍ਰੋਫੈਸਰ ਲਾਹੌਰ ਦੇ ਵਿੱਚ ਇਸ ਤੋਂ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। 47 ਦੀ ਵੰਡ ਤੋਂ ਬਾਅਦ ਪਟਿਆਲਾ ਸਟੇਟ 'ਚ ਆ ਗਏ ਔਰ ਸਿਵਲ ਇੰਜੀਨੀਅਰ ਦੇ ਤੌਰ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਮੁੜ ਸ਼ੁਰੂਆਤ ਕੀਤੀ ਔਰ ਉਹ ਐਜ਼ ਏ ਚੀਫ ਇੰਜੀਨੀਅਰ ਰਿਟਾਇਰ ਹੋਏ ਪੰਜਾਬ ਦੇ ਵਿੱਚ। ਔਰ ਜਿਹੜਾ ਉਹਨਾਂ ਦੇ ਜਿਹੜੇ ਬਹੁਤ ਸਾਰੇ ਕੰਮ ਕਿਉਂਕਿ ਉਹਨਾਂ ਦਾ ਇਰੀਗੇਸ਼ਨ ਦੇ ਨਾਲ ਸੰਬੰਧ ਸੀ ਮਹਿਕਮੇ ਦਾ ਨਾਲ ਔਰ ਜਿਹੜਾ ਬਿਆਸ ਡੈਮ ਦੀ ਕੰਸਟਰਕਸ਼ਨ ਹੋਈ ਉਸ ਦੇ ਵਿੱਚ ਉਹਨਾਂ ਨੇ ਮੇਜਰ ਰੋਲ ਅਦਾ ਕੀਤਾ ਔਰ ਇਹ ਗੱਲ ਅਕਸਰ ਜਦੋਂ ਉਹਨਾਂ ਦੀ ਮੇਰੇ ਨਾਲ ਉਹ ਸਾਡੇ ਗ੍ਰਹਿ ਵੀ ਆਉਂਦੇ ਰਹੇ ਕਿਉਂਕਿ ਕੋਈ ਇਹਨਾਂ ਜਦੋਂ ਤੋਂ 90ਵਾਂ ਤੋਂ ਹੀ ਮੇਰਾ ਵਾਹ ਖਾਸ ਤੌਰ ਤੇ ਜਦੋਂ ਮੈਂ ਵਾਸ਼ਿੰਗਟਨ 1994 ਦੇ ਵਿੱਚ ਮੂਵ ਕੀਤਾ ਔਰ ਹੁਣ ਪਿਛਲੇ ਸਾਲ ਡੇਢ ਸਾਲ ਤੋਂ ਉਹ ਕਾਫੀ ਢਿੱਲੇ ਸਨ ਬੈੱਡ ਰਿਡਨ ਸਨ ਪਰ ਮੈਂ ਜਦੋਂ ਉਹਨਾਂ ਦੇ ਘਰ ਮਿਲਣ ਵੀ ਗਿਆ ਉਹਨਾਂ ਨੇ ਪਛਾਣਿਆ ਫਿਰ ਇਹ ਕਿਹਾ ਪੁੱਛਿਆ ਕਿ ਦੱਸੋ ਖਾਲਿਸਤਾਨ ਕਦੋਂ ਬਣਾ ਰਹੇ ਹੋ ਫਿਰ ਉਹਨਾਂ ਨੇ ਕਹਿਣਾ ਵੀ ਇਹ ਅਵਸ਼ ਬਣੇਗਾ ਜ਼ਰੂਰ ਬਣੇਗਾ। ਫਿਰ ਉਹਨਾਂ ਨੇ ਕਿਤੇ ਨਾ ਕਿਤੇ ਜਿਵੇਂ ਉਹਨਾਂ ਨੇ ਪੜ੍ਹਨ ਦਾ ਬਹੁਤ ਸ਼ੌਕ ਰੱਖਦੇ ਸੀ ਕੋਈ ਨਾ ਕੋਈ ਪੁਰਾਣੀਆਂ ਜਦੋਂ ਇੰਡੀਆ ਅਬਰੋਡ ਜਾਂ ਵਾਸ਼ਿੰਗਟਨ ਪੋਸਟ ਕਿਤੇ ਕੋਈ ਆਰਟੀਕਲ ਹੋਣਾ ਉਹ ਅੰਡਰਲਾਈਨ ਕਰਕੇ ਉਹਨਾਂ ਨੇ ਰੱਖਿਆ ਹੋਣਾ। ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਮੈਂ ਤੁਹਾਡੇ ਲਈ ਕੱਢ ਕੇ ਰੱਖਿਆ ਸੀ ਤੁਹਾਡੇ ਲਈ ਯੂਜ਼ਫੁਲ ਹੋਏਗਾ ਔਰ ਲੇਕਿਨ ਇੱਕ ਪਾਰਟ ਜਿਹੜਾ ਹਮੇਸ਼ਾ ਹੀ ਉਹਨਾਂ ਦੀ ਗੱਲਬਾਤ ਤੋਂ ਹਾਲਾਂਕਿ ਕਈ ਵਾਰ ਜਦੋਂ ਤੁਸੀਂ ਗੁਰਦੁਆਰੇ ਦੇ ਬਾਹਰ ਖਲੋਤੇ ਗੱਲ ਕਰ ਰਹੇ ਹੋ ਦੋ ਚਾਰ ਹੋਰ ਆ ਕੇ ਖਲੋਗੇ ਜੇ ਕਿਸੇ ਨੇ ਕਮਜ਼ੋਰ ਗੱਲ ਵੀ ਕਰਨੀ ਤੇ ਉਹਨਾਂ ਨੇ ਕਹਿਣਾ ਵੀ ਨਹੀਂ ਸਿੱਖਾਂ ਵਰਗੀ ਕੋਈ ਕੌਮ ਨਹੀਂ ਔਰ ਇਹ ਗੁਰੂ ਨੇ ਸਾਨੂੰ ਐਸੀ ਬਖਸ਼ਿਸ਼ ਕੀਤੀ ਹੋਈ ਹੈ ਔਰ ਉਹਨਾਂ ਦਾ ਹਮੇਸ਼ਾ ਕਿਉਂਕਿ ਜਦੋਂ ਅਸੀਂ ਬਹੁਤ ਵਾਰ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਲਈ ਪੋਜ਼ਿਟਿਵ ਸੋਚਦੇ ਤੇ ਸਾਡੇ ਚੋਂ ਵੀ ਕਈ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਉਹਨਾਂ ਦੀ ਹਮਾਇਤ ਲੈਣ ਲਈ ਜ਼ਿਆਦਾ ਉਲਾਰ ਹੋ ਜਾਂਦੇ ਪਰ ਕਿਉਂਕਿ ਹੁਣ ਉਹਨਾਂ ਦਾ ਜਨਮ ਕੋਹਾਟ 'ਚ ਉਹਨਾਂ ਨੇ ਆਪਣਾ ਜਿਹੜੇ ਪਹਿਲੇ ਜ਼ਿੰਦਗੀ ਦੇ 25 ਸਾਲ ਦੇ ਕਰੀਬ ਪ੍ਰੀ ਪਾਰਟੀਸ਼ਨ ਉਸ ਦੌਰ 'ਚ ਗੁਜ਼ਾਰੇ ਹੋਏ ਸੀ ਉਹਨਾਂ ਨੇ ਹਮੇਸ਼ਾ ਐਡਮਾਇਰਿੰਗ ਲਾਈਨ ਲਈ ਔਰ ਮੇਰੇ ਲਈ ਇਹ ਇੱਕ ਪੋਜ਼ਿਟਿਵ ਗੱਲ ਹੁੰਦੀ ਸੀ। ਉਹਨਾਂ ਨੇ ਕਹਿਣਾ ਵੀ ਨਹੀਂ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਆਪਣਾ ਐਕਸਪੀਰੀਅੰਸ ਸੀ ਬਾਕੀ ਉਹ ਕਹਿੰਦੇ ਕਿ ਭਾਈ ਜਦੋਂ ਸਿਆਸੀ ਲੋਕ ਆਪਣੀ ਖੇਡ ਖੇਡਦੇ ਨੇ ਇੱਕ ਫਿਰਕੂ ਜਨੂਨ ਸ਼ੁਰੂ ਹੁੰਦਾ ਹੈ ਉਸ ਦੇ ਵਿੱਚ ਕੌਣ ਕੀ ਕਰਦਾ ਕੀ ਨਹੀਂ ਇਹ ਵੱਖਰੀ ਗੱਲ ਹੈ ਪਰ ਉਹਨਾਂ ਦਾ ਜਿਹੜਾ ਇੰਡੀਅਨ ਸਿਸਟਮ ਸੀ ਉਸ ਬਾਰੇ ਉਹ ਬੜੇ ਕਲੀਅਰ ਸੀ ਕਿ ਇਸ ਚੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਔਰ ਉਹਨਾਂ ਨੇ ਕਹਿਣਾ ਕਿ ਭਾਈ ਇਹ ਜਿਹੜਾ ਸਾਡੇ ਗੁਰੂ ਸਾਹਿਬਾਨ ਦੇ ਵੇਲੇ 22 ਧਾਰ ਦੇ ਪਹਾੜੀ ਰਾਜਿਆਂ ਦੀ ਉਹਨਾਂ ਨੇ ਗੱਲ ਕਰਨੀ ਉਹਨਾਂ ਨੇ ਕਹਿਣਾ ਵੀ ਇਹਨਾਂ ਨੂੰ ਸਿੱਖੀ ਸਿਧਾਂਤ ਜਿਹੜਾ ਉਹ ਪਚਦਾ ਨਹੀਂ ਹੈ ਔਰ ਉਹਨਾਂ ਨੇ ਕਹਿਣਾ ਵੀ ਅਲਟੀਮੇਟਲੀ ਦੁਨੀਆ ਦੇ ਵਿੱਚ ਇੱਕ ਦਿਨ ਆਏਗਾ ਕਿ ਸਿੱਖੀ ਸਿਧਾਂਤ ਜਿਹੜਾ ਹੈ ਇਹ ਮਨੁੱਖਤਾ ਦਾ ਹੀ ਆਦਰਸ਼ ਹੋਏਗਾ ਔਰ ਇਸ ਕੌਮ ਦੇ ਉੱਤੇ ਗੁਰੂ ਦੀ ਬੜੀ ਕਿਰਪਾ 1981 ਦੇ ਵਿੱਚ ਉਹ ਇਮੀਗ੍ਰੇਟ ਹੋ ਕੇ ਅਮਰੀਕਾ 'ਚ ਆਏ ਔਰ ਲਗਭਗ ਫਿਰ ਅਗਲੇ 25 ਸਾਲ ਵੀ ਉਹਨਾਂ ਨੇ ਵਾਸ਼ਿੰਗਟਨ ਪੋਸਟ ਦੇ ਵਿੱਚ ਆਪਣਾ ਕੰਮ ਕਰਨਾ ਜਾਰੀ ਰੱਖਿਆ। ਉਹ ਕਹਿੰਦੇ ਸੀ ਕਿ ਵੀ ਮੈਂ ਫਿੱਟ ਹੈ ਔਰ ਮੈਨੂੰ ਯਾਦ ਹੈ ਕਿ ਵੀ ਈਵਨ 90 ਸਾਲ ਦੀ ਉਮਰ ਤੱਕ ਵੀ ਉਹ ਖੁਦ ਕਾਰ ਡਰਾਈਵ ਕਰਕੇ ਜਿੱਥੇ ਸਿੱਖ ਗੁਰਦੁਆਰਾ ਆਫ ਗ੍ਰੇਟਰ ਵਾਸ਼ਿੰਗਟਨ ਬਾਹਰ ਲੱਗਦਾ ਸੀ ਸਕੂਲ ਦੇ ਹਾਲ 'ਚ ਉਹਨਾਂ ਨੇ ਆਣਾ ਬਾਅਦ 'ਚ ਉਹਨਾਂ ਦੇ ਸਿੰਘਣੀ ਸਾਹਿਬਾਂ ਜਾਂ ਉਹਨਾਂ ਦੀ ਬੇਟੀ ਉਹਨਾਂ ਦੇ ਨਾਲ ਬਹੁਤ ਵਾਰ ਆਉਂਦੇ ਸੀ ਪਰ ਉਹਨਾਂ ਨੇ ਕਹਿਣਾ ਜੀ ਮੈਂ ਵੈਸੇ ਵੀ ਇੱਥੇ ਆ ਕੇ ਹੋਰ ਵੀ ਚਾਰਜਡ ਹੋ ਜਾਂਦਾ ਹੋਰ ਵੀ ਥਾਵਾਂ ਨੇ ਪਰ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ ਔਰ ਅਣਖ ਇਸ ਲੈਵਲ ਦੀ ਕਿਉਂਕਿ ਵਾਸ਼ਿੰਗਟਨ ਪੋਸਟ ਨਾਲ ਜਦੋਂ ਉਹਨਾਂ ਨੇ ਫਾਈਨਲੀ ਉਹਨਾਂ ਨੇ ਕਹਿਣਾ ਜੀ ਮੈਨੂੰ ਪੈਸਿਆਂ ਦੇ ਨਹੀਂ ਹੈ ਮੇਰੇ ਬੱਚੇ ਬਹੁਤ ਚੰਗੇ ਨੇ ਪੂਰਾ ਧਿਆਨ ਰੱਖਦੇ ਹੈ ਪਰ ਮੈਂ ਫਿਜ਼ੀਕਲੀ ਫਿਟ ਰਹਿਣਾ ਚਾਹੁੰਦਾ ਔਰ ਕੋਈ ਅਖੀਰਲੇ ਦਿਨਾਂ 'ਚ ਉਹਨਾਂ ਦੇ ਵਾਸ਼ਿੰਗਟਨ ਪੋਸਟ ਦੇ ਨਾਲ ਕੁਝ ਲੈ ਦੇ ਕੇ ਉਹਨਾਂ ਨੇ ਕੁਝ ਉਹਨਾਂ ਦਾ ਘੱਟ ਕੀਤੇ ਪੈਸੇ ਜਾਂ ਕੀ ਹੋਇਆ ਪਰ ਉਹਨਾਂ ਨੇ ਕਿਹਾ ਪੈਸੇ ਦੀ ਨਹੀਂ ਹੈ ਪਰ ਇਹ ਕੀ ਸਮਝਦੇ ਨੇ ਸਾਨੂੰ ਕਿ ਵੀ ਇਹ ਜੋ ਮਰਜ਼ੀ ਕਰ ਲੈਣ। ਉਹਨਾਂ ਨੇ ਪੂਰਾ ਹਾਇਰ ਅਥਾਰਟੀ ਨੂੰ ਕੰਪਲੇਨ ਕੀਤਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਆਹ ਕੇਸ ਹੈ ਤੇ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਮੈਂ ਕਿਹਾ ਜੀ ਇਹ ਤਾਂ ਕੇਸ ਬਹੁਤ ਵਧੀਆ ਬਣਦਾ ਵਕੀਲ ਤੋਂ ਕਹਿੰਦੇ ਨਹੀਂ ਅਸੀਂ ਵਾਧੂ ਨਹੀਂ ਲੈਣਾ ਉਹ ਕਹਿੰਦੇ ਵਕੀਲ ਦੀ ਲੋੜ ਨਹੀਂ ਹੈ ਮੈਂ ਆਪ ਹੀ ਜਿਹੜਾ ਹੈ ਉਹਨਾਂ ਨੂੰ ਕਰਾਂਗਾ ਪਲੀਟ ਉਹਨਾਂ ਨੇ ਕੀਤਾ ਵੀ ਹਾਲਾਂ ਲੰਬਾ ਹੋਇਆ ਹਾਲਾਂ ਕੁਝ ਕਹਿਣ ਲੱਗ ਗਿਆ ਕਿ ਵੀ ਲੰਬਾ ਹੁੰਦਾ ਜਾਂਦਾ ਪਰ ਕਹਿੰਦਾ ਨਹੀਂ ਮੈਂ ਛੱਡਣਾ ਨਹੀਂ ਹੈ ਇਹਨਾਂ ਨੂੰ ਔਰ ਇਵੈਂਚੁਅਲੀ ਉਹਨਾਂ ਨੇ ਉਹ ਕੇਸ ਵਿਨ ਕੀਤਾ ਔਰ ਫਿਰ ਉਹਨਾਂ ਨੇ ਜੋ ਵੀ ਉਹਨਾਂ ਨੂੰ ਕੰਪਨਸੇਸ਼ਨ ਮਿਲਿਆ ਉਹਦੇ ਚੋਂ ਵੀ ਇੱਕ ਚੈੱਕ ਜਿਹੜਾ ਉਹਨਾਂ ਨੇ ਸਿੱਖ ਗੁਰਦੁਆਰਾ ਆਫ ਗ੍ਰੇਟਰ ਵਾਸ਼ਿੰਗਟਨ ਦੇ ਨਾਂ ਲਿਖਿਆ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹ ਮੇਰਾ ਹੈ
ਔਰ ਮੈਂ ਇਸ ਚੋਂ ਜਿਹੜੀ ਖੱਟੀ ਕੀਤੀ ਹੈ ਉਹ ਮੈਂ ਇਧਰ ਦੇ ਰਿਹਾ। ਪਰ ਜਦੋਂ ਮੈਂ ਲਾਸਟ ਟਾਈਮ ਉਹਨਾਂ ਦੇ ਘਰ ਮਿਲਿਆ ਮੈਂ ਦੇਖਿਆ ਕਿ ਵੀ ਕਿਉਂਕਿ ਆਲਰੇਡੀ ਜਿੱਥੇ ਬਜ਼ੁਰਗੀਅਤ ਜਾਂ ਹੁਣ 94-95 ਸਾਲ ਦੀ ਉਮਰ ਤੱਕ ਪਹੁੰਚਦੇ ਆ ਉਹ ਥੋੜੇ ਬਹੁਤ ਜਿਹੜੇ ਢਿੱਲੇ ਸੀ, ਫਿਰ ਥੋੜੀ ਬਹੁਤ ਯਾਦਾਸ਼ਤ ਤੇ ਵੀ ਅਸਰ ਸੀ। ਲੇਕਿਨ ਕਰੰਟ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਜਿਵੇਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਚਾਹ ਸੀ, ਔਰ ਉਸ ਤੋਂ ਬਾਅਦ ਵੀ ਸਾਡੇ ਮਿੱਤਰ ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ ਉਹ ਅਕਸਰ ਇਹ ਕਹਿੰਦੇ ਰਹੇ ਕਿ ਵੀ ਅਸੀਂ ਜਦੋਂ ਮੈਂ ਲਾਸਟ ਟਾਈਮ ਵੀ ਗਿਆ ਵੀ ਇੱਕ ਵਾਰ ਅਸੀਂ ਮਿਲਾ ਹੀ ਹੈ, ਪਰ ਕੁਛ ਐਸਾ ਬਣਦਾ ਰਿਹਾ ਕਿ ਮੈਨੂੰ ਫੌਰਨ ਵਾਪਸ ਆਉਣਾ ਪਿਆ ਔਰ ਮੈਨੂੰ ਅਫਸੋਸ ਹੈ ਕਿ ਵੀ ਮੈਂ ਅਖੀਰਲੇ ਦਿਨਾਂ 'ਚ ਉਹਨਾਂ ਦੇ ਦੀਦਾਰ ਨਹੀਂ ਕਰ ਸਕਿਆ। ਪਰ ਸਾਡੇ ਲਈ ਉਹ ਬਹੁਤ ਪ੍ਰੇਰਨਾ ਸਰੋਤ ਸਨ, ਬਹੁਤ ਵੱਡੀ ਹਸਤੀ ਸਨ, ਬਹੁਤ ਵੱਡੀ ਸ਼ਖਸੀਅਤ ਸਨ। ਔਰ ਅਕਸਰ ਗੁਰਬਾਣੀ ਦੀ ਇਹ ਕੋਟ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ, ਜਿੰਨੀ ਉਹਨਾਂ 'ਚ ਹਿਊਮਿਲਿਟੀ ਸੀ। ਅੱਜ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਕਿਉਂਕਿ ਪ੍ਰੋਗਰਾਮ ਕਰਕੇ ਮੈਂ ਨਹੀਂ ਜਾ ਸਕਿਆ, ਪਰ ਉਹਨਾਂ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ ਸੈਚਰਡੇ 6 ਤੋਂ 8 ਵਜੇ ਤੱਕ ਹੈ, ਜਿਸ ਦੇ ਵਿੱਚ ਮੈਂ ਸ਼ਮੂਲੀਅਤ ਕਰਾਂਗਾ। ਪਰ ਮੈਂ ਸਮਝਦਾ ਹਾਂ ਵੀ ਬਾਕੀ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਜਾਣਾ ਸਭ ਨੇ। ਪਰ ਜਦੋਂ ਅਸੀਂ ਇਸ ਕਿਸਮ ਦੇ ਜਿਹੜੇ ਸਾਡੇ ਰਹਿਨੁਮਾ ਮੈਂ ਕਹਾਂਗਾ ਸਾਥੀ ਸਹਿਯੋਗੀ ਔਰ ਉਹ ਵੀਰ ਭੈਣਾਂ ਜਿਨ੍ਹਾਂ ਨੇ ਆਪਣਾ ਜੀਵਨ ਵੀ ਸਫਲ ਕੀਤਾ ਹੈ, ਗ੍ਰਸਤ ਜੀਵਨ ਦੀਆਂ ਜ਼ਿੰਮੇਵਾਰੀਆਂ 'ਚ ਵੀ ਬੱਚੇ ਬੱਚੀਆਂ ਨੂੰ ਹਾਈਐਸਟ ਐਜੂਕੇਸ਼ਨ ਦਿੱਤੀ। ਉਹਨਾਂ ਦੇ ਬੇਟੇ ਡਾਕਟਰ ਗੁਰਿੰਦਰ ਸਿੰਘ, ਉਹਨਾਂ ਦੇ ਡਾਟਰ ਇਨ ਲਾਅ ਉੱਥੇ ਪੂਰੇ ਐਕਟਿਵ ਹੁੰਦੇ ਨੇ ਬੱਚਿਆਂ ਦੇ ਕੈਂਪਸ ਦੇ ਵਿੱਚ, ਦੂਸਰੇ ਦੇ ਵਿੱਚ ਪੂਰੇ ਸਿੱਖੀ ਭਾਵਨਾ ਨੂੰ ਸਮਰਪਿਤ ਨੇ। ਔਰ ਅਸੀਂ ਸਮਝਦੇ ਹਾਂ ਵੀ ਜਿੱਥੇ ਉਹਨਾਂ ਨੇ ਪਰਿਵਾਰਕ ਤੌਰ ਦੇ ਉੱਤੇ ਸਫਲ ਜੀਵਨ ਜੀਵਿਆ, ਉੱਥੇ ਜਿਹੜੀ ਉਹਨਾਂ ਦੀ ਕੌਮੀ ਪੀੜ ਸੀ ਉਹਨਾਂ ਦੇ ਅੰਦਰ ਹਮੇਸ਼ਾ ਹੀ ਉਹਨਾਂ ਨੇ ਹਰ ਔਰ ਇਵੇਂ ਵੀ ਹੁੰਦਾ ਰਿਹਾ ਕਿ ਜੇ ਅਸੀਂ ਨਿਊਯਾਰਕ ਆਣਾ ਔਰ ਇਹ ਹੋਣਾ ਕਿ ਜੀ ਸਵੇਰੇ 5 ਵਜੇ ਬੱਸ ਚੱਲੇਗੀ ਜਾਂ ਵੈਨ ਕੀਤੀ ਹੋਈ ਹੈ, ਤੇ ਉਹਨਾਂ ਨੇ ਨਿਰਧਾਰਤ ਥਾਂ ਦੇ ਉੱਤੇ ਖੁਦ ਗੱਡੀ ਡਰਾਈਵ ਕਰਕੇ 4:45 ਵਜੇ ਪਹੁੰਚ ਜਾਣਾ 15 ਮਿੰਟ ਪਹਿਲਾਂ। ਹਾਲਾਂ ਜਿਹੜੇ ਕਈ ਮੁਖੀ ਮੋਢੀ ਹੁੰਦੇ ਸੀ ਉਹ ਅੱਧਾ ਘੰਟਾ ਲੇਟ ਤੁਰੇ ਹੁੰਦੇ ਸੀ। ਸੋ ਇਹ ਜਦੋਂ ਅਸੀਂ ਡਿਸਪਲਿਨ, ਪਿਆਰ, ਕੌਮੀ ਗੱਲ ਔਰ ਉਹਨਾਂ ਦੀ ਜਦੋਂ ਅਸੀਂ ਤਾਰੀਫ ਕਰਨੀ ਜਾਂ ਸ਼ੁਕਰੀਆ ਕਰਨਾ, ਉਹਨਾਂ ਨੇ ਕਹਿਣਾ ਨਹੀਂ ਡਾਕਟਰ ਸਾਹਿਬ ਇਹ ਕੋਈ ਤਾਰੀਫ ਵਾਲੀ ਜਾਂ ਸ਼ੁਕਰੀਆ ਵਾਲੀ ਕਿਹੜੀ ਗੱਲ ਹੈ, ਇਹ ਤਾਂ ਹੈ ਸਾਡਾ ਫਰਜ਼ ਹੈ। ਕੋਈ ਵੀ ਨਾ ਰਹੇ, ਕੱਲਾ ਸਿੰਘ 1.25 ਲੱਖ ਹੀ ਬਹੁਤ ਹੁੰਦਾ ਹੈ। ਔਰ ਉਹਨਾਂ ਨੂੰ ਬੜੇ ਮਾਣ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ, ਉਹਨਾਂ ਦੀਆਂ ਅੱਖਾਂ 'ਚ ਚਮਕ ਹੋਣੀ ਔਰ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੱਸਦੇ ਆ ਕਿ ਭਾਈ ਕਿਵੇਂ ਉਸ ਰਾਜ ਨੇ ਸਾਨੂੰ ਕਿੰਨਾ ਪ੍ਰਾਈਡ ਦਿੱਤਾ ਹੈ ਔਰ ਕਿਉਂ ਜਿਹਾ ਰਾਜ ਸਿੱਖਾਂ ਨੇ ਕੀਤਾ। ਉਹਨਾਂ ਨੇ ਕਿਹਾ ਵੀ ਇਹ ਕੌਮ ਬਣੀ ਬਾਦਸ਼ਾਹਾਂ ਦੀ ਕੌਮ ਹੈ, ਇਹ ਗੁਰੂ ਨੇ ਸਾਨੂੰ ਸਾਜਿਆ ਹੀ ਹੈ ਕਿ ਵੀ ਅਸੀਂ ਇਨਸਾਫ ਦੇਣਾ ਹੈ, ਅਸੀਂ ਹੱਕ ਸੱਚ ਇਨਸਾਫ ਲਈ ਖਲੋਣਾ। ਔਰ ਅੱਜ ਅਸੀਂ ਉਹਨਾਂ ਬਜ਼ੁਰਗਾਂ ਦੀ ਯਾਦ 'ਚ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਉਹ ਸਪਿਰਿਟ ਜਿਹੜੀ ਉਹਨਾਂ ਦੇ ਵਿੱਚ ਸੀ ਉਹ ਸਾਡੇ ਸਾਰਿਆਂ 'ਚ ਔਰ ਕੌਮੀ ਤੌਰ ਦੇ ਉੱਤੇ ਚੜ੍ਹਦੀ ਕਲਾ ਦੀ ਸਪਿਰਿਟ ਸਤਿਗੁਰੂ ਸਭ ਨੂੰ ਬਖਸ਼ਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਣਾ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।